ਰੈਤਲਾਂ ਦੇ ਕਿੱਸੇ ਵਿੱਚ ਦਰਿਆ ਨੀਰੇ ਪਾਣੀ ਦੇ ਥੱਬੇ ਨਹੀਂ ਹੁੰਦੇ ਸ਼ਾਨਾ ਵਾਲਿਓ, ਹਯਾਤੀ ਦੇ ਦੇਵਤੇ ਹੁੰਦੇ ਨੇ। ਕਿਉਂ ਜੋ ਇਹ ਵਸੇਬ ਦਾ ਸੁਣਿਆਪਾ ਹੀ ਨਹੀਂ, ਹੱਥੋਂ ਅੱਖੀਂ ਤੇ ਭੋਏ ਦਾ ਵੱਤਰ ਵੀ ਹੁੰਦੇ ਨੇ। ਮੇਰੀ ਇਹ ਧਰਤੀ ਜਿਹੜੀ ਵਾਰਿਸ ਸ਼ਾਹ ਦਾ ਘਰ ਹੈ, ਸ਼ਾਨਾ ਲਿਓ ਇਹ ਧਰਤੀ ਜਿਹੜੀ ਵਾਰਿਸ ਸ਼ਾਹ ਦਾ ਘਰ ਹੈ, ਇਹ ਧਰਤੀ ਹੜ੍ਹ ਤੇ ਸੁੱਕੇ ਨਾਲ ਸੱਜੀ ਪਈ ਹੈ। ਸ਼ਾਨਾ ਲਿਓ ਰੈਤਲਾਂ ਦੇ ਕਿੱਸੇ ਵਿੱਚ ਦਰਿਆ ਨੀਰੇ ਪਾਣੀਆਂ ਦੇ ਥੱਬੇ ਨਹੀਂ ਹੁੰਦੇ ਸ਼ਾਨਾ ਲਿਓ, ਹਯਾਤੀ ਦੇ ਦੇਵਤੇ ਹੁੰਦੇ ਨੇ। ਕਿਉਂ ਜੋ ਇਹ ਵਸੇਬ ਦਾ ਸੁਣਿਆਪਾ ਹੀ ਨਹੀਂ, ਹੱਥੋਂ ਅੱਖੀਂ ਤੇ ਭੋਏ ਦਾ ਵੱਤਰ ਵੀ ਹੁੰਦੇ ਨੇ। ਵੱਤਰ ਜਿੰਦੇ ਪਾਰੂ ਹਯਾਤੀ ਫੁੱਟਦੀ ਏ। ਮੁੜ ਜੇ ਗੱਲ ਉਸ ਦੇਸ਼ ਦੀ ਹੋਵੇ ਜਿੰਦਾ ਨਾ ਹੀ ਪੰਜਾਂ ਦਰਿਆਵਾਂ ਨੂੰ ਆਦਰ ਦਿੰਦਾ ਹੋਵੇ ਤੇ ਗੱਲ ਹੋਰ ਪੀਢੀ ਹੋ ਜਾਂਦੀ ਏ। ਪਰ ਕੀ ਕਰੀਏ ਸ਼ਾਨਾ ਵਾਲਿਓ, ਤਮਾ ਤੇ ਈਮਾਨ ਨੂੰ ਵੀ ਵੇਚ ਕੇ ਦਿੰਦਾ ਹੈ। ਇਹ ਪੰਜ ਦਰਿਆ ਵੀ ਪੰਜਾਬੀਆਂ ਦੇ ਈਮਾਨ ਦੇ ਪੰਜ ਥੰਮ ਹਨ, ਜਿਨ੍ਹਾਂ ਨੂੰ 19ਵੀਂ ਸਦੀ ਦੇ ਵਪਾਰੀਆਂ ਹਾਈਡ੍ਰੋਲਿਕ ਮਿਸ਼ਨ ਦੀ ਆੜਤ ਤੇ ਵੇਚ ਖਤਿਆ, ਜਿਹੜਾ 1960 ਵਿੱਚ ਦੋਵਾਂ ਮੁਲਕਾਂ ਵੰਡ ਲਿਆ। ਇਸ ਖੂਹਾਂ ਮੋਹੀਏ ਦੋਵੇਂ ਸਰਕਾਰਾਂ ਤੇ ਰੱਜ ਗਈਆਂ, ਪਰ ਮੇਰੇ ਦੇਸ਼ ਦੇ ਵਾਸੀਆਂ ਦੀ ਅੱਖੀ ਤੇ ਭੋਏ ਦਾ ਵੱਤਰ ਵੈਰ ਦੇ ਸੂਰਜ ਹੇਠ ਹਵਾੜ ਬਣ ਗਿਆ। ਹਵਾੜ ਜਿਹੜੀ 10,80,000 ਕਰਲਾਠੇ ਕਿਲਿਆਂ ਚ ਉੱਠਦੀ ਏ ਤੇ ਵਾਸੀਆਂ ਦੇ ਭੋਏ ਦਾ ਹਿੱਸਾ ਲੱਗ ਕੇ ਅਰਸ਼ਾਂ ਦੇ ਬੂਹੇ ਖੜਕਾਈਂਦੀ ਏ। ਤਮੇ ਦੇ ਬੰਦੇ ਵੀ ਕੀ ਬੰਦੇ ਹੁੰਦੇ ਨੇ ਸ਼ਾਨਾ ਵਾਲਿਓ, ਜਿਹੜੇ ਲੋੜ ਦਾ ਫੁੱਟਾ ਰੱਖ ਕੇ ਡੈਮਾਂ ਦੇ ਬੂਹੇ ਉੱਚੇ ਤੇ ਨੀਵੇਂ ਕਰੰਦੇ ਨੇ। ਨਤੀਜਾ ਕਦੀ ਸਾਡੇ ਦਰਿਆਵਾਂ ਦੀ ਪਾਣੀ ਵੀ ਰੇਤ ਦੀ ਭਾਲ ਵਿੱਚ ਉੱਡਣ ਲੱਗ ਪੈਂਦਾ ਹੈ ਤੇ ਕਦੀ ਹੜ੍ਹ ਸਾਡੇ ਪੱਖੂਆਂ, ਭਾਂਡਿਆਂ ਤੇ ਭੜੋਲਿਆਂ ਸਮੇਤ ਸਾਨੂੰ ਆਪਣੇ ਮੂੰਹ ਵਿੱਚ ਖੱਤ ਲੈਂਦਾ ਹੈ। 2025 ਵਿੱਚ 1000 ਲਾਸ਼ਾਂ, ਬੇਹਿਸਾਬ ਮੋਏ ਡੰਗਰਾਂ, ਡੱਠੇ ਕੋਠਿਆਂ ਤੇ ਡੱਠੀ ਵਾਹੀਆਂ ਦੀ ਤਸਵੀਰਾਂ ਛੇਕ ਕੇ ਸਾਡੀ ਸਰਕਾਰ 4 ਦੇ ਠੋੜੀ ਤੇ ਘੱਤ ਲਈ ਤੇ 2026 ਦੇ ਹੁਨਾਰ ਦੀ ਉਡੀਕ ਵਿੱਚ ਸੁਥਰੀ ਵਲੇਟ ਕੇ ਘਰ ਵਗ ਗਈ। ਇੰਜ ਹਾਲੂ ਬੇਹਾਲ ਨਿਮਾਏ, ਭੁੱਲ ਗਈ ਆਪਣੀ ਚਾਲ ਨਿਮਾਏ। ਮੇਰੇ ਜਿੱਸੇ ਤੇ ਜਿਹੜੇ ਫਟ ਨੇ, ਇੰਜ ਹਾਲੂ ਬੇਹਾਲ ਨਿਮਾਏ, ਭੁੱਲ ਗਈ ਆਪਣੀ ਚਾਲ ਨਿਮਾਏ। ਜਿੰਨੇ ਫਟ ਮੇਰੇ ਜੁੱਸੇ ਤੇ, ਉਹਨੇ ਤੇਰੇ ਵਾਲ ਨਿਮਾਏ। ਜਿਹਨੂੰ ਮਿਲੀਏ ਫਾ ਲੈਂਦਾ ਏ, ਹਰ ਇੱਕ ਬੰਦਾ ਜਾਲ ਨਿਮਾਏ। ਮੈਂ ਦਰਿਆਵਾਂ ਦਾ ਹਾੜੀ ਸਾਂ, ਤਰਨੇ ਪੈ ਗਏ ਖਾਲ ਨਿਮਾਏ। ਤਰਨੇ ਪੈ ਗਏ ਖਾਲ ਨਿਮਾਏ। ਜੁਰਮਵਾਰ ਨਿਰੀ ਸਰਕਾਰ ਹੀ ਨਹੀਂ ਸ਼ਾਨਾ ਲਿਓ, ਅਸੀਂ ਵੀ ਹਾਂ। ਅਸੀਂ ਵੀ ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿੱਥੇ ਕਬਰਾਂ ਵਿੱਚ ਬੋਲਦਾ ਵਹਿਣ ਪਾ ਕੇ, ਆਪਣੇ ਆਪਣੇ ਹਿੱਸਿਆਂ ਦੇ ਸੱਦ ਮਾਰ ਕੇ ਮੁੜ ਜਾ ਪੱਕੇ ਕੋਠੀਆਂ ਸਹਿ ਪੰਮਨਿਆ ਹੈ। ਕਿਉਂ ਜੋ ਜਾਣਦੇ ਹੈ ਕੋਈ ਜਵਾਬ ਨਹੀਂ ਆਉਣਾ। ਪਰ ਸੋਚੋ ਜੇ ਕਦੀ ਵਾਰਿਸ ਸ਼ਾਹ ਦੀ ਕਬਰ ਬੋਲ ਪਵੇ ਤੇ ਸਾਡੀ ਚਮਕਦੀ ਕਲੀ ਦਾ ਕੀ ਬਣੇ। ਜੇ ਵਾਰਿਸ ਸ਼ਾਹ ਆਪਣੇ ਦਰਿਆਵਾਂ ਦੇ ਹਾਂ ਤੇ ਬਣੀਆਂ ਕਲੋਨੀਆਂ ਦਾ ਹਿਸਾਬ ਲੈ ਲਵੇ ਤੇ ਸਾਡੇ ਪੱਲੇ ਕੀ ਰਹਿ ਜਾਣਾ ਹੈ। ਜੇ ਵਾਰਿਸ ਸ਼ਾਹ ਮਹਿਕਮਾ ਆਪਾਸ਼ੀ ਦੇ 2500 ਅਫਸਰਾਂ ਚੋਂ ਦੇਸ਼ ਦੀ ਧੀਆਂ ਦੀ ਗਿਣਤੀ ਪੁੱਛ ਲਵੇ ਤੇ ਨਰਸ਼ਾਹੀ ਦੇ ਆਗੂਆਂ ਦੇ ਮੂੰਹ ਉਹਨਾਂ ਦੇ ਗਲਮਾਂਦਿਆਂ ਤੋਂ ਬਾਹਰ ਨਹੀਂ ਨਿਕਲਣੇ। ਜੇ ਵਾਰਿਸ ਸ਼ਾਹ ਪੁੱਛ ਲਵੇ ਬਈ ਮੇਰੇ ਪਾਣੀਆਂ 'ਚ ਰਾਤ ਕਿਉਂ ਰਲਾਈ, ਕਿਨਾਂ ਦੀਆਂ ਫੈਕਟਰੀਆਂ ਮੇਰੇ ਦਰਿਆਵਾਂ ਦਾ ਗੁੱਟ 'ਚ ਭਰਿਆ
ਤੇ ਕਿਨਾਂ ਦੀਆਂ ਹਵੇਲੀਆਂ ਮੇਰੀ ਤਹਿਜ਼ੀਬ ਦੇ ਰੁੱਖਾਂ ਨੂੰ ਖਾ ਗਿਆ ਤੇ ਮੁੜ ਸਾਡੇ ਮੂੰਹ ਤੇ ਵੀ ਉਹ ਚੁੱਪ ਦਾ ਤਾਲੋ ਸੀ ਜਿਹੜਾ ਅੱਜ ਵਾਰਿਸ ਸ਼ਾਹ ਦੇ ਮਿਜ਼ਾਨ ਨੂੰ ਲੱਗਾ ਹੋਇਆ ਹੈ। ਇਹ ਜੋ ਹੁੰਦਾ ਨਹੀਂ, ਆਪੇ ਹੀ ਕੋੜ ਕਰਕੇ ਭਾਰਾ ਦੂਏ ਦੇ ਸਿਰ ਤੇ ਧਰੀ ਜਾਈਏ, ਮੂੰਹੋਂ ਦਈਏ ਦੁਹਾਈਆ ਵੀ ਜ਼ੁਲਮ ਪरूं, ਉਸੇ ਜ਼ੁਲਮ थी हासे भी भरी जाइए। वारिस शाह ते ए भी जुलम साडा सद मारी जाइए, कोड़ करी जाइए, सद मारी जाइए, कोड़ करी जाइए। वारिस शाह ते ए भी जुलम साडा सद मारी जाइए, कोड़ करी जाइए। रब राखा।